ਭਾਰਤ ਲਗਾਤਾਰਤਾ ਦੇ ਨਾਲ ਅਮਰੀਕਾ ਦੇ ਪ੍ਰੈਸ਼ਰ ਦੇ ਬਾਵਜੂਦ ਜਿਹੜਾ ਰਸ਼ੀਆ ਦਾ S-400 ਮਿਸਲ ਡਿਫੈਂਸ ਸਿਸਟਮ ਹੈ ਇਸ ਨੂੰ ਭਾਰਤ ਨੇ ਇਹਦਾ ਸੌਦਾ ਕੀਤਾ ਹੈ। ਅਗਲੇ ਮਹੀਨੇ ਇਹ ਜਿਹੜਾ S-400 ਮਿਸਲ ਡਿਫੈਂਸ ਸਿਸਟਮ ਹੈ ਇਹ ਚਾਈਨਾ ਔਰ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਜਿਹਨੂੰ ਇਹ ਪਰਸੀਵ ਥ੍ਰੈਟ ਹੈ ਇੰਡੀਆ ਦੀ ਇਹ ਡਿਪਲੋਏ ਕਰ ਦੇਣਗੇ। 2021 ਦੇ ਵਿੱਚ ਉਹਨਾਂ ਨੇ ਬੈਲਿਸਟਿਕ ਕਰੂਜ਼ 에ਅਰ ਡਿਫੈਂਸ ਮਿਸਲ ਕੈਪੇਬਿਲਿਟੀ ਤੇ ਕਾਫੀ ਇਨਵੈਸਟਮੈਂਟ ਕੀਤੀ ਹੈ ਔਰ ਸੈਟੇਲਾਈਟਸ ਵੀ ਆਰਬਿਟ ਦੇ ਵਿੱਚ ਜ਼ਿਆਦਾ ਵਧਾਈਆਂ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਜਿਹੜਾ 에ਅਰ ਗਰਾਊਂਡ ਨੇਵਲ ਸਟ੍ਰੈਟੇਜਿਕ ਨਿਊਕਲੀਅਰ ਫੋਰਸ ਔਰ ਡੋਮੈਸਟਿਕ ਡਿਫੈਂਸ ਪ੍ਰੋਡਕਸ਼ਨ ਮੇਕ ਇਨ ਇੰਡੀਆ ਇਸ ਦੇ ਉੱਤੇ ਵੀ ਕੰਮ ਕਰ ਰਿਹਾ ਹੈ। India by Pakistan-based terrorist groups such as Lashkar-e-Taiba and Jaish-e-Mohammed empowered by Taliban-controlled Afghanistan, he said. ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਨੇ ਕਾਂਗਰਸ ਨੂੰ ਦਿੱਤੀ ਆਪਣੀ ਟੈਸਟੀਮਨੀ ਵਿੱਚ ਕਿਹਾ ਹੈ ਕਿ ਭਾਰਤ ਰੂਸ ਤੋਂ ਖਰੀਦਿਆ ਗਿਆ S-400 ਮਿਸਲ ਸਿਸਟਮ ਅਗਲੇ ਮਹੀਨੇ ਡਿਪਲੋਏ ਕਰ ਦੇਗਾ। ਭਾਰਤ ਸਮਝਦਾ ਹੈ ਕਿ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਖਤਰੇ ਤੋਂ ਬਚਣ ਲਈ ਇਹ ਮਿਸਲ ਡਿਫੈਂਸ ਸਿਸਟਮ ਅਤ ਜ਼ਰੂਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਕਿ ਕਿਵੇਂ ਅਮਰੀਕਾ ਦੀ ਜਿਹੜੀ ਪੈਂਟਾਗਨ ਨਾਲ ਅਫੀਲੀਏਟਿਡ ਉਹਨਾਂ ਦੀ ਡਿਫੈਂਸ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਮਿਸਟਰ ਸਕਾਟ ਬੈਰੀਅਰ ਉਹ ਅੱਜ ਕੱਲ੍ਹ ਟੈਸਟੀਫਾਈ ਕਰ ਰਹੇ ਨੇ ਸੈਨੇਟ ਦੀ ਆਰਮਡ ਰਿਲੇਸ਼ਨਸ ਕਮੇਟੀ ਦੇ ਸਾਹਮਣੇ ਔਰ ਪਾਕਿਸਤਾਨ ਬਾਰੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ 2022 'ਚ ਪਾਕਿਸਤਾਨ ਆਪਣੇ ਨਿਊਕਲੀਅਰ ਵੈਪਨਸ ਨੂੰ ਹੋਰ ਵੀ ਜਿਹੜਾ ਮਾਡਰਨਾਈਜ਼ ਕਰ ਰਿਹਾ ਅਪਗ੍ਰੇਡ ਕਰ ਰਿਹਾ ਕਿਉਂਕਿ ਉਹਦਾ ਨੈਸ਼ਨਲ ਸਰਵਾਈਵਲ ਦਾ ਇਹ ਐਲੀਮੈਂਟ ਕੀ ਇਹ ਚਾਬੀ ਹੈ। ਉੱਥੇ ਉਹਨਾਂ ਨੇ ਭਾਰਤ ਬਾਰੇ ਵੀ ਕਿਉਂਕਿ ਜਦੋਂ ਇਹ ਟੈਸਟੀਮਨੀਜ਼ ਚੱਲ ਰਹੀਆਂ ਹੁੰਦੀਆਂ ਨੇ ਉਸ ਰੀਜਨ ਬਾਰੇ ਹੈ ਸੋ ਉਹ ਬਰੀਫ ਸਮ ਅਪ ਕਰਦੇ ਨੇ। ਭਾਰਤ ਬਾਰੇ ਇੱਕ ਗੱਲ ਜਿਹੜੀ ਨਵੀਂ ਆਈ ਹਾਲਾਂਕਿ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੇ ਹੋੜਨ ਦੇ ਵਰਜਣ ਦੇ ਬਾਵਜੂਦ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਰਸ਼ੀਆ ਦੇ ਉੱਤੇ ਸੈਂਕਸ਼ਨਸ ਇਕਨੋਮਿਕਲ ਸੈਂਕਸ਼ਨਸ ਹੁਣ ਨਹੀਂ ਲੱਗੀਆਂ ਹੁਣ ਤਾਂ ਜ਼ਿਆਦਾ ਤੇਜ਼ ਕੀਤੀਆਂ ਗਈਆਂ ਜਾਂ ਤਿੱਖੀਆਂ ਕੀਤੀਆਂ ਗਈਆਂ। 2014 ਦੇ ਵਿੱਚ ਜਦੋਂ ਰਸ਼ੀਆ ਨੇ ਕ੍ਰਾਈਮੀਆ ਦੇ ਉੱਤੇ ਜਿਹੜਾ ਅਟੈਕ ਕਰਕੇ ਔਰ ਬਾਅਦ 'ਚ ਰੈਫਰੈਂਡਮ ਦਾ ਡਰਾਮਾ ਕਰਕੇ ਆਪਣੇ ਨਾਲ ਐਨੈਕਸ ਕੀਤਾ ਸੀ ਉਸ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲੱਗ ਗਈਆਂ ਸੀ ਕਿ ਭਾਈ ਕੋਈ ਉਹਨਾਂ ਤੋਂ ਨਾ ਖਰੀਦੇ ਇਕਵਿਪਮੈਂਟ ਡਿਫੈਂਸ ਇੱਧਰ ਉੱਧਰ। ਦੂਸਰੀਆਂ ਇਕਨੋਮਿਕਲ ਤੇਲ ਜਾਂ ਦੂਜੇ ਵਾਲੀਆਂ ਤਾਂ ਹੁਣ ਲੱਗੀਆਂ 2.5 ਮਹੀਨੇ ਪਹਿਲਾਂ ਜਦੋਂ ਯੂਕਰੇਨ ਦੇ ਉੱਤੇ ਅਟੈਕ ਕੀਤਾ। ਪਰ ਭਾਰਤ ਲਗਾਤਾਰਤਾ ਦੇ ਨਾਲ ਅਮਰੀਕਾ ਦੇ ਪ੍ਰੈਸ਼ਰ ਦੇ ਬਾਵਜੂਦ ਜਿਹੜਾ ਰਸ਼ੀਆ ਦਾ S-400 ਮਿਸਲ ਡਿਫੈਂਸ ਸਿਸਟਮ ਹੈ ਇਸ ਨੂੰ ਭਾਰਤ ਨੇ ਇਹਦਾ ਸੌਦਾ ਕੀਤਾ ਔਰ ਪਿਛਲੇ ਦਸੰਬਰ 2021 'ਚ S-400 ਮਿਸਲ ਡਿਫੈਂਸ ਸਿਸਟਮ ਦੀ ਪਹਿਲੀ ਜਿਹੜੀਆਂ ਨੇ ਡਿਲੀਵਰੀਜ਼ ਉਹ ਸ਼ੁਰੂ ਹੋ ਗਈਆਂ। ਅਜੇ ਵੀ ਕੁਝ ਚੱਲ ਰਿਹਾ ਹੋਏਗਾ ਲੇਕਿਨ ਜਿਹੜਾ ਇਸ ਟੈਸਟੀਮਨੀ 'ਚੋਂ ਸਾਹਮਣੇ ਆਉਂਦਾ ਹੈ ਲੈਫਟੀਨੈਂਟ ਜਨਰਲ ਸਕਾਟ ਇਹ ਕਹਿੰਦੇ ਨੇ ਕਿ ਇੰਡੀਆ ਸਟਾਰਟਡ ਰਿਸੀਵਿੰਗ ਦਾ ਡਿਲੀਵਰੀ ਆਫ S-400 ਮਿਸਲ ਡਿਫੈਂਸ ਸਿਸਟਮ ਫਰਮ ਰਸ਼ੀਆ ਇਨ ਦਸੰਬਰ ਲਾਸਟ ਈਅਰ। ਹੀ ਟੋਲਡ ਮੈਂਬਰਸ ਆਫ ਸੈਨੇਟ ਆਰਮਡ ਸਰਵਿਸ ਕਮੇਟੀ ਕਿ ਹੁਣ ਇਨ ਦਸੰਬਰ ਇੰਡੀਆ ਰਿਸੀਵਡ ਇਨੀਸ਼ੀਅਲ ਡਿਲੀਵਰੀ and it intends to operate the system to defend against Pakistani and Chinese threat by June 22। ਹੁਣ ਮਈ ਮਹੀਨਾ ਆਲਮੋਸਟ 3rd ਵੀਕ ਵੱਲ ਅਸੀਂ ਜਾ ਰਹੇ ਇਹਦਾ ਮਤਲਬ ਇਹ ਹੈ ਕਿ ਵੀ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਸਮਝਦੀਆਂ ਨੇ ਕਿ ਜੂਨ ਮਹੀਨੇ 'ਚ ਅਗਲੇ ਮਹੀਨੇ ਇਹ ਜਿਹੜਾ ਮਿਸਲ S-400 ਮਿਸਲ ਡਿਫੈਂਸ ਸਿਸਟਮ ਹੈ ਇਹ ਚਾਈਨਾ ਔਰ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਜਿਹਨੂੰ ਇਹ ਪਰਸੀਵ ਥ੍ਰੈਟ ਹੈ ਇੰਡੀਆ ਦੀ ਇਹ ਡਿਪਲੋਏ ਕਰ ਦੇਣਗੇ। ਔਰ ਨਾਲ ਦੀ ਨਾਲ ਇੰਡੀਆ ਕਿਵੇਂ ਜੰਗੀ ਪੱਧਰ ਦੀਆਂ ਕੀ ਤਿਆਰੀਆਂ ਕਰ ਰਿਹਾ ਹੈ ਇਹ ਵੀ ਮਿਸਟਰ ਸਕਾਟ ਨੇ ਟੈਸਟੀਫਾਈ ਕੀਤਾ ਹੈ। ਇੰਡੀਆ ਕੰਟੀਨਿਊ ਟੂ ਡਿਵੈਲਪ ਇਟਸ ਓਨ ਹਾਈਪਰਸੋਨਿਕ ਬੈਲਿਸਟਿਕ ਕਰੂਜ਼ ਐਂਡ 에ਅਰ ਡਿਫੈਂਸ ਮਿਸਲ ਕੈਪੇਬਿਲਿਟੀਜ਼ conducting multiple tests in 2021
India has a growing number of satellites in orbit and is expanding its use of space assets, likely pursuing offensive space capabilities. ਇਹ ਵੀ ਸਾਹਮਣੇ ਆ ਗਿਆ ਕਿ ਭਾਈ ਇੰਡੀਆ ਦੀ 2021 ਦੇ ਵਿੱਚ ਉਹਨਾਂ ਨੇ ਬੈਲਿਸਟਿਕ ਕਰੂਜ਼ 에ਅਰ ਡਿਫੈਂਸ ਮਿਸਲ ਕੈਪੇਬਿਲਿਟੀ ਤੇ ਕਾਫੀ ਇਨਵੈਸਟਮੈਂਟ ਕੀਤੀ ਹੈ ਔਰ ਸੈਟੇਲਾਈਟਸ ਵੀ ਆਰਬਿਟ ਦੇ ਵਿੱਚ ਜ਼ਿਆਦਾ ਵਧਾਈਆਂ ਨੇ ਔਰ ਆਉਣ ਵਾਲੇ ਪੀਰੀਅਡ ਕਿਉਂਕਿ ਜਿਵੇਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ 5th ਜਨਰੇਸ਼ਨ ਵਾਰ ਔਰ ਇਹ ਕਿਸ ਕਿਸਮ ਦੀ ਹੋਏਗੀ ਔਰ ਇਹ ਸਾਰੇ ਔਰ ਇੰਡੀਆ ਵੀ ਇਸ ਮਾਮਲੇ ਦੇ ਵਿੱਚ ਕਾਫੀ ਜਿਹੜਾ ਉਹ ਕਰ ਰਿਹਾ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਜਿਹੜਾ 에ਅਰ ਗਰਾਊਂਡ ਨੇਵਲ ਸਟ੍ਰੈਟੇਜਿਕ ਨਿਊਕਲੀਅਰ ਫੋਰਸ ਔਰ ਡੋਮੈਸਟਿਕ ਡਿਫੈਂਸ ਪ੍ਰੋਡਕਸ਼ਨ ਮੇਕ ਇਨ ਇੰਡੀਆ ਇਸ ਦੇ ਉੱਤੇ ਵੀ ਕੰਮ ਕਰ ਰਿਹਾ ਔਰ ਇਸ ਸਾਰੇ ਦੇ ਬਾਕੀ ਪੂਰਾ ਇਹ ਹੈ ਕਿ ਭਾਈ ਮੋਦੀ ਨੇ ਕਿਵੇਂ ਇਹ ਸਾਰੇ ਪੀਰੀਅਡ ਦੇ ਵਿੱਚ ਕੀਤਾ ਔਰ ਈਵਨ ਇਹ ਜਿਹੜੀ ਇਹਦੀ ਟੈਸਟੀਮਨੀ ਹੈ ਮਿਸਟਰ ਸਕਾਟ ਦੀ ਇਹ ਭਾਰਤ ਦਾ ਸਟੈਂਡ ਜਿਹੜਾ ਯੂਕਰੇਨ ਦੇ ਮੁੱਦੇ ਤੇ ਹੈ ਉਹਨੂੰ ਕਹਿ ਰਿਹਾ ਜੀ ਇੰਡੀਆ ਨਿਊਟਰਲ ਰਿਹਾ ਉਹਨੇ ਰਸ਼ੀਆ ਦੇ ਅਗੇਂਸਟ ਨਹੀਂ ਲਿਆ ਔਰ ਪਰ ਉਹ ਜਿਹੜਾ ਅਮਰੀਕਾ ਦੇ ਨਾਲ ਵੀ ਆਪਣਾ ਜਿਹੜਾ ਭਾਰਤ ਸੀਕਸ ਟੂ ਡੀਪਨ ਇੰਟੈਲੀਜੈਂਸ ਆਪਰੇਸ਼ਨਲ ਕੋਆਪਰੇਸ਼ਨ ਆਫ ਸਾਈਬਰ ਸਿਕਿਉਰਿਟੀ ਦਿਸ ਔਰ ਨਾਲ ਦੀ ਨਾਲ ਇਹਨੇ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਪਾਕਿਸਤਾਨ ਬਾਰੇ ਤਾਂ ਉਹਨੇ ਸੱਚ ਕਿਹਾ ਕਿ ਵੀ ਪਾਕਿਸਤਾਨ ਇਹ ਡਿਵੈਲਪ ਕੀਤਾ ਪਰ ਇੱਥੇ ਇਵੇਂ ਲੱਗਦਾ ਜਿਵੇਂ ਉਹ ਸੈਨੇਟ ਦੇ ਮੈਂਬਰਾਂ ਦੇ ਸਾਹਮਣੇ ਭਾਰਤ ਦਾ ਕੇਸ ਪਲੀਡ ਕਰ ਰਿਹਾ ਹੋਏ ਜਦੋਂ ਉਹਨੇ ਕਿਹਾ ਕਿ ਜੀ ਭਾਰਤ ਜਿਹੜਾ ਹੈ ਉਹ ਇਸ ਵੇਲੇ ਵਲਨਰੇਬਲ ਹੈ ਅਜੇ ਵੀ ਇੰਡੀਆ ਬਈ ਪਾਕਿਸਤਾਨ ਬੇਸਡ ਟੈਰਰਿਸਟ ਗਰੁੱਪ ਸੱਚ ਐਜ਼ ਲਸ਼ਕਰ-ਏ-ਤੋਇਬਾ ਐਂਡ ਜੈਸ਼-ਏ-ਮੁਹੰਮਦ ਐਮਪਾਵਰਡ ਬਾਈ ਤਾਲਿਬਾਨ ਕੰਟਰੋਲਡ ਅਫਗਾਨਿਸਤਾਨ ਹੀ ਸੈਡ ਉਹ ਭਾਈ ਅਫਗਾਨਿਸਤਾਨ ਦੇ ਤਾਲਿਬਾਨ ਤਾਂ ਪਾਕਿਸਤਾਨੀ ਫੋਰਸਿਸ ਨੂੰ ਨਿਸ਼ਾਨਾ ਬਣਾ ਰਹੇ ਨੇ ਉਹ ਕਿਹੜੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਜਿਨ੍ਹਾਂ ਦਾ ਬੇਸ ਪਾਕਿਸਤਾਨ ਜੇ ਪਾਕਿਸਤਾਨ 'ਚ ਬੇਸ ਹੈ ਤੇ ਅਫਗਾਨਿਸਤਾਨ ਕਿਉਂ ਹੌਸਟਿਲਿਟੀ ਰੱਖ ਰਿਹਾ ਪਾਕਿਸਤਾਨ ਦੇ ਖਿਲਾਫ ਸੋ ਕੁੱਲ ਮਿਲਾ ਕੇ ਇਹ ਇਸ ਕਿਸਮ ਦੀ ਲਾਈਨ ਹੀ ਲੈਣ ਦੀ ਲਾਈਨ ਹੈ ਹਾਲਾਂਕਿ ਅਮਰੀਕਾ ਕਿਉਂਕਿ ਇਹਦੇ ਬਾਵਜੂਦ ਕਿ ਭਾਰਤ ਨੇ ਯੂਕਰੇਨ ਦੇ ਮੁੱਦੇ ਤੇ ਕਿਵੇਂ ਫਲਾਊਟ ਕੀਤਾ ਹੈ ਸੈਂਕਸ਼ਨਸ ਨੂੰ ਵੀ ਔਰ ਰਸ਼ੀਆ ਦੇ ਨਾਲ ਖਲੋਤਾ ਹੈ ਪਰ ਉਹ ਲੌਂਗ ਟਰਮ ਇਹਨਾਂ ਦਾ ਐਨਮੀ ਚਾਈਨਾ ਹੈ ਇੰਡੀਆ ਦਾ ਮੋਢਾ ਰੱਖਣਾ ਚਾਹੁੰਦੇ ਨੇ ਇਸ ਲਈ ਉਹਨੂੰ ਕੁਆਡ 'ਚ ਲਿਆਂਦਾ ਸੀ ਔਰ ਜਦੋਂ ਇੱਕ ਪਾਸੇ ਇਹ ਟੈਸਟੀਮਨੀ ਦੇ ਰਿਹਾ ਮਿਸਟਰ ਸਕਾਟ ਸੈਨੇਟ ਕਮੇਟੀ ਦੇ ਸਾਹਮਣੇ ਦੂਸਰੇ ਪਾਸੇ ਮੀਡੀਆ 'ਚ ਖਬਰ ਹੈ US ਤਿੱਬਤ ਐਨਵॉय ਇਨ ਧਰਮਸ਼ਾਲਾ ਟੂ ਮੀਟ ਦਲਾਈ ਲਾਮਾ ਫਸਟ ਮੀਟਿੰਗ ਬਿਟਵੀਨ US ਸਪੈਸ਼ਲ ਕੋਆਰਡੀਨੇਟਰ ਐਂਡ ਦਲਾਈ ਲਾਮਾ ਇਨ ਇੰਡੀਆ ਆਫਟਰ 6 years ਹੁਣ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਰਸ਼ੀਆ 'ਚ ਯੂਕਰੇਨ ਦਾ ਮੁੱਦਾ ਹੈ ਇਧਰ ਟੈਸਟੀਮਨੀਜ਼ ਚੱਲ ਰਹੀ ਹੈ ਪਰ 6 ਸਾਲ ਬਾਅਦ ਇਹ ਹੈ ਚੀਨ ਦੀਆਂ ਨੂੰ ਰੈੱਡ ਕੱਪੜਾ ਦਿਖਾਣਾ ਜਿਵੇਂ ਹੁੰਦਾ ਨਾ ਬੁੱਲ ਨੂੰ ਰੈੱਡ ਕੱਪੜਾ ਦਿਖਾਉਂਦੇ ਨੇ ਤੇ ਬੁੱਲ ਫਿਰ ਦੌੜਦਾ ਮਾਰਨ ਲਈ ਕਿ ਬਈ ਅਮਰੀਕਾ ਦਾ ਜਿਹੜਾ ਇਹਨਾਂ ਨੇ ਧਰਮਸ਼ਾਲਾ 'ਚ ਆਪਣਾ ਬਿਠਾਇਆ ਹੋਇਆ ਸਪੈਸ਼ਲ ਐਨਵॉय ਤਿੱਬਤ ਦੇ ਲਈ ਉਹ ਦਲਾਈ ਲਾਮੇ ਨੂੰ ਮਿਲੇਗਾ ਔਰ ਉਹਦੇ 'ਚ ਉਹਨੇ ਕਿਹਾ ਖਬਰ 'ਚ ਹੀ ਹੈ ਕਿ ਇਨ ਅਨਦਰ ਸਟੈਪ ਦੈਟ ਇੰਡੀਕੇਟਸ ਏ ਰੋਲਿੰਗ ਬੈਕ ਆਫ ਇੰਡੀਆਜ਼ ਪਾਲਿਸੀ ਆਫ ਗੋਇੰਗ ਸੌਫਟ ਔਨ Tibetan issues in order not to antagonize Beijing, senior US diplomat and US special coordinator for Tibetan issues, Uzra Zia, arrived in Dharamshala on Wednesday for a meeting with Dalai Lama. ਹੁਣ ਉਜ਼ਰਾ ਜ਼ੀਆ ਉੱਥੇ ਪਹੁੰਚੀ ਹੈ ਔਰ ਉਹ 6 ਸਾਲ ਬਾਅਦ ਮੁਲਾਕਾਤ ਹੋਏਗੀ ਔਰ ਅਸੀਂ ਦੇਖਾਂਗੇ ਕਿ ਭਾਈ ਆਉਣ ਵਾਲੇ ਦਿਨਾਂ 'ਚ ਚਾਈਨਾ ਵੱਲੋਂ ਇਸ ਦੇ ਉੱਤੇ ਸਖਤ ਲਾਈਨ ਲਈ ਜਾਏਗੀ ਪਰ ਭਾਰਤ ਅਮਰੀਕਾ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ 'ਚ ਹੈ ਕਿ ਭਾਈ ਦੇਖੋ ਅਸੀਂ ਕਰ ਰਹੇ ਹਾਂ ਚੀਨ ਦੇ ਖਿਲਾਫ ਵੀ ਅਸੀਂ ਮਾਹੌਲ ਬਣਾ ਰਹੇ ਹਾਂ ਔਰ ਇਹ ਖਬਰ ਪਲਾਂਟਡ ਹੈ ਚਾਈਨਾ ਬਿਲਡਿੰਗ ਨਿਊ ਬ੍ਰਿਜ ਨੀਅਰ ਪੈਂਗੋਂਗ ਸੋ ਇਨ ਈਸਟਰਨ ਲੱਦਾਖ ਸੈਟੇਲਾਈਟ ਇਮੇਜਰੀ bridge is being built amid lingering standoff between India and Chinese military at several friction points in eastern Ladakh for over 2 years ਕਿ 2 ਸਾਲ ਤੋਂ ਜਿਹੜਾ ਟੈਨਸ਼ਨ ਚੱਲ ਰਹੀ ਹੈ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਜੀ ਸਾਡੇ ਸੈਟੇਲਾਈਟ ਇਮੇਜਰੀ ਨੇ ਦੱਸਿਆ ਕਿ ਪੈਂਗੋਂਗ ਸੋ ਲੇਕ ਜਿੱਥੋਂ ਚਾਈਨਾ ਨੇ ਵਿਦਡਰਾ ਨਹੀਂ ਕੀਤਾ ਹੈ ਇਹਦੇ ਬਾਵਜੂਦ ਕਿ 14-15 ਇਹਨਾਂ ਦੀਆਂ ਕਮਾਂਡੈਂਟ ਲੈਵਲ ਮੀਟਿੰਗਸ ਹੋਈਆਂ ਉਹਨਾਂ ਨੇ ਕਿਹਾ ਜੀ ਉੱਥੇ ਚੀਨ ਜਿਹੜਾ ਉਹ ਪੁਲ ਬਣਾ ਰਿਹਾ ਔਰ ਸਾਡੀ ਇਮੇਜਰੀ ਦੱਸ ਰਹੀ ਹੈ ਹਾਲਾਂਕਿ ਇਹ ਵੀ ਹੈ ਕਿ ਵੀ ਕੁਝ ਚੀਜ਼ਾਂ ਸਾਰੇ ਪਾਸੇ ਫਸੇ ਹੋਏ ਨੇ ਜਿਵੇਂ ਬ੍ਰਿਕਸ ਹੈ ਬ੍ਰਿਕਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਵਰਚੁਅਲ ਮੀਟਿੰਗ ਹੋਣ ਜਾ ਰਹੀ ਹੈ ਬ੍ਰਿਕਸ ਦੇ ਵਿੱਚ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਔਰ ਜੈ ਸ਼ੰਕਰ ਜਿਹੜਾ ਹੈ ਉਹ ਉਹਦੇ 'ਚ ਪਾਰਟਿਸਿਪੇਟ ਕਰੇਗਾ ਔਰ ਨਿਕਲਣਾ ਤਾਂ ਕੀ ਹੈ ਲੇਕਿਨ ਇਹ ਵੀ ਕਿਸੇ ਵੇਲੇ ਇਹ ਪੰਜੋ ਮੁਲਕ
ਇੱਕ ਲਾਈਨ ਦੇ ਉੱਤੇ ਸੀ, ਜਿਹਦੇ 'ਚ ਕਿ ਉਹ ਸਮਝਦੇ ਸੀ ਕਿ ਇਹ ਅਸੀਂ ਦੁਨੀਆ ਦੇ 5 ਮੁਲਕ ਜਿਹੜੀ ਦੁਨੀਆ ਦਾ ਇੱਕ ਆਲਮੋਸਟ 1/3 ਇਕਨੋਮੀ ਬਣ ਜਾਂਦਾ ਹੈ। ਅੱਛਾ। ਉਦੋਂ ਬ੍ਰਾਜ਼ੀਲ ਵੀ ਉੱਭਰ ਰਹੀ ਇਕਨੋਮੀ ਸੀ, ਇੰਡੀਆ ਨੂੰ ਵੀ ਏਸ਼ੀਅਨ ਟਾਈਗਰ ਕਹਿਣ ਲੱਗ ਗਏ ਸੀ, ਚਾਈਨਾ ਤਾਂ ਹੈ ਹੀ ਹੈ ਸੀ, ਰਸ਼ੀਆ ਦੇ ਵੀ 1 ਟ੍ਰਿਲੀਅਨ ਤੋਂ ਜ਼ਿਆਦਾ ਦੀ ਇਕਨੋਮੀ ਸੀ, ਤੇ ਸਾਊਥ ਅਫਰੀਕਾ ਵੀ ਅਫਰੀਕਨ ਕੰਟੀਨੈਂਟ 'ਚ ਉੱਭਰ ਰਿਹਾ ਸੀ। ਪਰ ਹੁਣ ਕਿੱਥੇ ਬ੍ਰਾਜ਼ੀਲ ਹੈ, ਕਿੱਥੇ ਰਸ਼ੀਆ ਪਹੁੰਚ ਗਿਆ ਹੈ, ਔਰ ਸਾਊਥ ਅਫਰੀਕਾ ਦਾ ਤਾਂ ਅਸੀਂ ਕਦੇ ਮੁੜ ਕੇ ਨਾਂ ਹੀ ਨਹੀਂ ਸੁਣਿਆ ਵੀ ਇੰਟਰਨੈਸ਼ਨਲ ਅਰੀਨਾ 'ਚ ਕੀ ਹੈ। ਪਰ ਭਾਰਤ ਜਿਹੜਾ ਹੈ ਔਨ ਆਲ ਸਾਈਡਸ ਆਫ ਦਾ ਗਰਾਊਂਡ ਹਰ ਕਿਸਮ ਦੀ ਖੇਡ ਖੇਡ ਰਿਹਾ, ਫੁੱਟਬਾਲ ਨੂੰ ਵੀ ਠੁੱਡ ਮਾਰ ਰਿਹਾ, ਹਾਕੀ ਵੀ ਹੱਥ 'ਚ ਫੜੀ ਹੋਈ ਹੈ। ਇਹ ਵੱਖਰੀ ਗੱਲ ਹੈ ਵੀ ਇਸ ਕਿਸਮ ਦੇ ਅਲਟੀਮੇਟਲੀ ਜਿਹੜੇ ਨੇ ਉਹ ਕਿੱਥੇ ਜਾ ਕੇ ਐਂਡ ਹੁੰਦੇ ਨੇ, ਜਿਹਨੂੰ ਪੰਜਾਬੀ ਦੀ ਕਹਾਵਤ ਸਿਆਣਾ ਕਾਂ ਕਿੱਥੇ ਜਾ ਕੇ ਡਿੱਗਦਾ ਮੈਂ ਨਹੀਂ ਕਹਿਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।